ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ RCN ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਖਾਸ ਤੌਰ 'ਤੇ ਮੀਡੀਆ ਦੀ ਇੰਪੋਰਟੈਂਸ ਬਾਰੇ ਗੱਲ ਕਰਾਂਗੇ। ਜਿੱਥੇ ਤੱਕ ਸੋਸ਼ਲ ਇਸ਼ੂਜ਼ ਦੀ ਜਾਂ ਧਾਰਮਿਕ ਇਸ਼ੂਜ਼ ਦੀ ਗੱਲ ਹੁੰਦੀ ਹੈ, ਉਹਨੂੰ ਮੀਡੀਆ ਵੱਲੋਂ ਕਿਵੇਂ ਪੇਸ਼ ਕੀਤਾ ਜਾਂਦਾ ਹੈ, ਕਿਹੜੇ ਮੀਡੀਆ ਵੱਲੋਂ ਕਿਸ ਹਿਸਾਬ ਨਾਲ ਪੇਸ਼ ਕੀਤਾ ਜਾਂਦਾ ਹੈ, ਇਸ ਗੱਲ ਦੀ ਬਹੁਤ ਅਹਿਮੀਅਤ ਹੈ। ਅਤੇ ਖਾਸ ਤੌਰ 'ਤੇ ਜਦੋਂ ਅਸੀਂ ਕੌਮਾਂ ਦੀ ਤਰੱਕੀ ਦੀ ਗੱਲ ਕਰਦੇ ਹਾਂ ਜਾਂ ਦੇਸ਼ਾਂ ਦੀ ਤਰੱਕੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਮੀਡੀਆ ਦਾ ਖਾਸਾ ਰੋਲ ਦੇਖਣ ਨੂੰ ਮਿਲਦਾ ਹੈ। ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਅਤੇ ਮੀਡੀਆ ਦੀ ਇੰਪੋਰਟੈਂਸ ਬਾਰੇ ਗੱਲ ਕਰਨ ਦੀ ਅੱਜ ਅਸੀਂ ਇੱਕ ਜਿਹੜੀ ਕਵਾਇਦ ਸ਼ੁਰੂ ਕਰ ਰਹੇ ਹਾਂ, ਉਸ ਦਾ ਇੱਕ ਪਰਪਜ਼ ਇਹ ਵੀ ਹੈ ਕਿ TV84 ਦੀ ਜੇ ਖਾਸ ਤੌਰ 'ਤੇ ਗੱਲ ਕੀਤੀ ਜਾਵੇ ਤਾਂ 5 ਸਾਲ TV84 ਨੂੰ ਹੁਣ ਪੂਰੇ ਹੋਣ ਜਾ ਰਹੇ ਨੇ। 16 ਦਸੰਬਰ 2012 ਨੂੰ TV84 ਦਾ ਪਹਿਲਾ ਸ਼ੋਅ ਏਅਰ ਕੀਤਾ ਗਿਆ ਸੀ। ਸੋ ਇਸ 16 ਦਸੰਬਰ ਨੂੰ TV84 ਦੇ 5 ਸਾਲ ਪੂਰੇ ਹੋਣੇ ਨੇ। ਅਸੀਂ ਇਸ ਪਲੇਟਫਾਰਮ ਤੋਂ ਕੀ ਅਚੀਵ ਕਰ ਸਕੇ ਹਾਂ, ਕਿਵੇਂ ਸਿੱਖ ਨੁਕਤਾ ਨਿਗਾਹ ਤੋਂ, ਸਿੱਖ ਐਂਗਲ ਤੋਂ ਸਾਡੀ ਜਿਹੜੀ ਹੱਕਾਂ ਦੀ ਗੱਲ ਹੈ ਉਹ ਆਪਣੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਿੰਨਾ ਕੁ ਯੋਗਦਾਨ ਪਾ ਸਕੇ ਹਾਂ, ਇਸ ਬਾਬਤ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹ ਹੋਵੇਗੀ। ਸੋ ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸੁਖਦੇਵ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਰਦਾਰ ਅਮਰਵੀਰ ਸਿੰਘ ਜੀ ਤੇ TV84 ਦੇ ਜਿੰਨੇ ਵੀ ਦਰਸ਼ਕ ਨਾਰਥ ਅਮਰੀਕਾ ਵਿੱਚ ਜਾਂ ਜਿੱਥੇ ਇੱਥੇ ਵੀ ਦੇਖ ਰਹੇ ਨੇ TV84 ਦਾ ਸ਼ੋਅ, ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਦੇਵ ਸਿੰਘ ਜੀ, ਗੱਲ ਮੀਡੀਆ ਦੀ ਇੰਪੋਰਟੈਂਸ ਤੋਂ ਹੀ ਸ਼ੁਰੂ ਕਰੀਏ। ਜਦੋਂ ਅਸੀਂ ਬਾਹਰ ਵੀ ਦੇਖਦੇ ਹਾਂ, ਇੱਥੇ ਜਿੱਥੇ ਅਮਰੀਕਾ ਦੀ ਧਰਤੀ 'ਤੇ ਅਸੀਂ ਬੈਠੇ ਹਾਂ, ਜਦੋਂ ਡੋਨਲਡ ਟਰੰਪ ਪ੍ਰਧਾਨ ਬਣਿਆ ਅਮਰੀਕਾ ਦੇ, ਉਹਨਾਂ ਵੱਲੋਂ ਵੀ ਮੀਡੀਆ ਨੂੰ ਟਾਰਗੇਟ ਕੀਤਾ ਗਿਆ। ਅਤੇ ਜਦੋਂ ਅਸੀਂ ਭਾਰਤ ਦੀ ਧਰਤੀ 'ਤੇ ਦੇਖਦੇ ਹਾਂ, ਉੱਥੇ ਵੀ ਕਿਵੇਂ ਮੀਡੀਆ ਦੇ ਉੱਪਰ ਕੰਟਰੋਲ ਕਰਨ ਦੀ ਜਿਹੜੀ ਲਾਈਨ ਹੈ ਉਹ ਕਈ ਦਹਾਕੇ ਪਹਿਲਾਂ ਸ਼ੁਰੂ ਹੋਈ ਸੀ ਅਤੇ ਅੱਜ ਕਿਵੇਂ ਜਿਹੜਾ ਸਾਰਾ ਮੀਡੀਆ ਹੈਗਾ, ਆਲਮੋਸਟ ਸਾਰਾ ਮੀਡੀਆ ਉਹ ਸਰਕਾਰੀ ਬੋਲੀ ਬੋਲਦਾ। ਇਹ ਜਿਹੜੀ ਲਾਈਨ ਹੈ ਅਤੇ ਮੀਡੀਆ ਦੀ ਕੀ ਇੰਪੋਰਟੈਂਸ ਹੁੰਦੀ ਹੈ ਕੌਮਾਂ ਦੀ ਜ਼ਿੰਦਗੀ ਦੇ ਵਿੱਚ, ਕੌਮਾਂ ਦੇ ਅੱਗੇ ਵਧਣ ਫੁੱਲਣ ਦੇ ਲਈ, ਇੱਥੋਂ ਆਪਾਂ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ। ਇਹ ਸਾਰੇ ਪਾਰਟ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜੀ, ਸਭ ਤੋਂ ਪਹਿਲਾਂ ਤਾਂ ਮੈਂ TV84 ਦੇ ਜਿਹੜੀ ਜਿੰਨੀ ਵੀ ਮੈਨੇਜਮੈਂਟ ਆ ਤੇ ਡਾਕਟਰ ਅਮਰਜੀਤ ਸਿੰਘ ਹੋਣਾ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਇਸ ਗੱਲ ਦੀ ਜਿੰਨੀ ਵੀ ਤੁਹਾਡੀ ਟੀਮ ਆ ਉਸ ਨੂੰ ਵਧਾਈ ਦੇਣੀ ਚਾਹੁੰਦਾ ਕਿ TV84 ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤੇ 5 ਸਾਲ ਪੂਰੇ ਹੋਣ ਜਾ ਰਹੇ ਨੇ, ਇਹ ਆਪਣੇ ਆਪ ਵਿੱਚ ਅਹਿਮੀਅਤ ਹੈ ਇਸ ਗੱਲ ਦੀ ਕਿ ਅਸੀਂ ਆਪਣੇ ਮੁੱਦਿਆਂ ਦੀ ਗੱਲ, ਆਪਣੇ ਇਸ਼ੂਜ਼ ਦੀ ਗੱਲ ਜਿਹੜੇ ਹੋਰ ਪਲੇਟਫਾਰਮ ਤੋਂ ਜਾਂ ਦੂਜੇ ਮੀਡੀਆ ਜਿਹੜੇ ਆਪਣੇ ਆਪ ਨੂੰ ਕਈ ਵਾਰੀ ਸਿੱਖ ਵੀ ਖਵਾਉਂਦੇ ਨੇ ਜਾਂ ਮੀਡੀਆ ਕਾਰ ਵੀ ਖਵਾਉਂਦੇ ਨੇ, ਉੱਥੇ ਜਿਹੜੇ ਕੌਮ ਦੇ ਕੌਮੀ ਮੁੱਦੇ ਨਹੀਂ ਵਿਚਾਰੇ ਜਾਂਦੇ, ਉਹਨਾਂ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਹੈ। ਤੇ ਇਹ ਅੱਜ ਇਹਨਾਂ ਨੂੰ 5 ਸਾਲ ਪੂਰੇ ਹੋਣ ਜਾ ਰਹੇ ਨੇ, ਇਸ ਗੱਲ ਦੀ ਬਹੁਤ ਬਹੁਤ ਵਧਾਈ ਆ। ਬਾਕੀ ਇਹ ਕਿ ਜਿਹੜਾ ਸਰਕਾਰੀ ਮੀਡੀਆ ਹੈ ਉਹ ਸਰਕਾਰਾਂ ਦੇ ਗੁਣ ਹੀ ਗਾਉਂਦੇ ਨੇ। ਤੇ ਜੇ ਆਪਾਂ ਦੂਰਦਰਸ਼ਨ ਦੀ ਗੱਲ ਕਰ ਲਈਏ, ਉਸ ਤੋਂ ਬਾਅਦ ਫਿਰ ਜਿਹੜਾ ਕਾਰਪੋਰੇਟ ਵਰਲਡ ਆ, ਨਿਊਜ਼ਪੇਪਰ ਨੇ, ਹੋਰ ਵੱਡੇ ਵੱਡੇ TV ਚੈਨਲ ਨੇ, ਰੇਡੀਓ ਨੇ, ਜਿਹੜੀ ਪਾਰਟੀ ਦਾ ਰਾਜ ਹੁੰਦਾ ਉਹ ਫਿਰ ਉਸ ਪਾਰਟੀ ਦੀ ਹੀ ਗੱਲ ਕਰਦੇ ਨੇ। ਵੱਖਰੀ ਗੱਲ ਹੈ ਕਿ ਜਦੋਂ ਅਸੀਂ ਨਾਰਥ ਅਮਰੀਕਾ ਦੇਖਦੇ ਹਾਂ, ਯੂਰਪ ਦੇ ਉਸ ਮੀਡੀਆ ਦੀ ਗੱਲ ਕਰਦੇ ਹਾਂ, BBC ਦੀ ਗੱਲ ਕਰਦੇ ਹਾਂ, CNN ਦੀ ਗੱਲ ਕਰਦੇ, ਸਾਡੇ ਇੱਥੇ CBC ਦੀ ਗੱਲ ਕਰਦੇ ਹਾਂ, ਇਹ ਘੱਟੋ ਘੱਟ ਇੱਥੇ ਜਿਹੜਾ ਪ੍ਰੋਫੈਸ਼ਨਲਿਜ਼ਮ ਵੀ ਆ, ਜਰਨਲਿਜ਼ਮ ਦੀ ਅਹਿਮੀਅਤ ਵੀ ਆ। ਇੱਕ ਵਾਰ ਤੁਹਾਨੂੰ ਉਦਾਹਰਨ ਦੇਣੀ ਚਾਹੁੰਦਾ ਕਿ ਇੱਥੇ ਜਿਹੜਾ ਸਾਡੇ CRTC ਆ, ਜਿਹੜੇ ਚੈਨਲਾਂ ਦੀ ਦੇਖ ਰੇਖ ਕਰਦੇ ਆ, ਉਹਨਾਂ ਦੇ ਇੱਕ ਵੱਡੇ ਨਿਊਜ਼ ਐਂਕਰ ਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਦੀ ਇਸ ਤਰ੍ਹਾਂ ਇੰਟਰਵਿਊ ਨਹੀਂ ਕਰਨੀ। ਉਹਨਾਂ ਨੂੰ ਉਸ ਜਿਹੜਾ ਬੰਦਾ CEO ਸੀ ਉਸ ਵੱਡੀ ਕੰਪਨੀ ਦਾ, ਉਹਨੂੰ ਪਾਸੇ ਹੋਣਾ ਪਿਆ। ਸੋ ਇੱਥੇ ਘੱਟੋ ਘੱਟ ਚੈੱਕ ਐਂਡ ਬੈਲੈਂਸ ਹੈ, ਨਾਰਥ ਅਮਰੀਕਾ 'ਚ ਹੈਗਾ ਤੇ ਯੂਰਪ ਵਿੱਚ ਵੀ ਹੈਗਾ। ਹਾਂਜੀ, ਉਹ ਆਪਾਂ ਦੇਖਦੇ ਹਾਂ। ਹੁਣ ਬੇਸ਼ੱਕ
ਜੇ ਫੇਕ ਨਿਊਜ਼ ਦੀ ਗੱਲ ਕਰਦੇ ਹਾਂ, ਨੋ ਨਿਊਜ਼ ਦੀ ਗੱਲ ਕਰਦੇ ਜਾਂ ਹੋਰ ਇਹੋ ਜਿਹੀ ਆਪਾਂ ਗੱਲ ਕਰਦੇ ਹਾਂ, ਜੀ ਇਹ ਕਾਫੀ ਹੱਦ ਤੱਕ ਬੇਸ਼ੱਕ ਜਿਹੜਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੀਡੀਏ ਦੇ ਆਪੋ ਆਪਣੇ ਇੰਟਰਸਟ ਨੇ। ਮੀਡੀਏ ਬਹੁਤ ਵੱਡਾ ਇੱਕ ਬਿਜ਼ਨਸ ਵੀ ਆ। ਉਹਦੇ ਹਿਸਾਬ ਨਾਲ ਜੇ ਮੀਡੀਆ ਵਾਲੇ ਗੱਲ ਕਰਦੇ ਨੇ ਵੀ ਅਸੀਂ ਆਹ ਚੀਜ਼ ਦਿਖਾਉਣ ਜਾ ਰਹੇ ਹਾਂ, ਕਿ ਵੀ ਸਰਕਾਰਾਂ ਦਾ ਪ੍ਰੈਸ਼ਰ ਵੀ ਹੁੰਦਾ ਕਿ ਜੇ ਤੁਸੀਂ ਇਹ ਚੀਜ਼ ਇਸ ਤਰ੍ਹਾਂ ਦਿਖਾਈ ਉਹ ਸਾਡੇ ਨੈਸ਼ਨਲ ਇੰਟਰਸਟ ਜਾਂ ਜਿਹੜੇ ਉਸ ਸਮੇਂ ਦੇ ਕਿਸੇ ਸਰਕਾਰ ਨੇ ਜਾਂ ਪ੍ਰੈਜ਼ੀਡੈਂਟ ਨੇ ਫੈਸਲਾ ਲਿਆ ਹੁੰਦਾ ਉਹਦੇ ਹੱਕ 'ਚ ਨਹੀਂ ਜਾਂਦੀ, ਪਰ ਉਹ ਗੱਲਾਂ ਬਾਹਰ ਆ ਜਾਂਦੀਆਂ ਨੇ। ਜਦੋਂ ਅਸੀਂ ਭਾਰਤ ਦੀ ਗੱਲ ਕਰਦੇ, ਭਾਰਤ ਵਿੱਚ ਤਾਂ ਹਰ ਗੱਲ ਹੀ ਕਹਿ ਲਓ ਘਰ ਘਰ ਮੋਦੀ, ਹਰ ਮੋਦੀ ਵਾਲੀ ਗੱਲ ਹੋ ਜਾਂਦੀ ਹੈ। ਉੱਥੇ ਦੇ ਸਿਸਟਮੈਟਿਕਲੀ ਵੀ ਉਹਨਾਂ ਤੇ ਬੜਾ ਦਬਾਅ ਹੁੰਦਾ, ਪਰ ਫਿਰ ਵੀ ਉੱਥੇ ਵੀ ਕੁਝ ਨਾ ਕੁਝ ਮੀਡੀਆ ਵਾਲੇ ਗੱਲ ਕਰਦੇ ਨੇ। ਹੁਣ ਜਦੋਂ ਅਸੀਂ ਇੱਕ ਪਾਸੇ ਜੇ ਕੋਈ ਸਿੱਖ ਫੜਿਆ ਜਾਂਦਾ, ਸਿੱਖਾਂ ਦਾ ਮੁੱਦਾ ਆਉਂਦਾ, ਸਿੱਖ ਇਸ਼ੂ ਦੀ ਗੱਲ ਹੁੰਦੀ ਹੈ, ਉੱਥੇ ਫਿਰ ਉਹ ਨੈਸ਼ਨਲ ਇੰਟਰਸਟ ਥੱਲੇ ਸਿੱਖਾਂ ਨੂੰ ਦੇਸ਼ ਧਰੋਹੀ ਦੇ ਖਾਤੇ ਵਿੱਚ ਪਾ ਦਿੰਦੇ ਨੇ। ਆਪਾਂ ਜਗਤਾਰ ਸਿੰਘ ਜੱਗੀ ਦੀ ਗੱਲ ਕਰ ਲਈਏ, ਕਿਸ ਤਰ੍ਹਾਂ ਸਾਰੇ ਮੀਡੀਆ ਨੇ ਉਸ ਨੂੰ ਵੀ ਇਹਨੇ ਤਾਂ ਜੀ ਆਪਣਾ ਦੋਸ਼ ਸਵੀਕਾਰ ਕਰ ਲਿਆ। ਸੋ ਮੀਡੀਆ ਦੀ ਨਜ਼ਰਾਂ ਦੇ ਵਿੱਚ ਆਪੇ ਜੱਜ, ਆਪੇ ਅਦਾਲਤਾਂ ਮੰਨ ਕੇ ਉਹਨਾਂ ਨੇ ਸਾਰਾ ਕੁਝ ਵੀ ਇਹ ਤਾਂ ਇੱਕ ਦੋਸ਼ੀ ਆ, ਦੋਸ਼ੀ ਕਰਾਰ ਦਿੱਤਾ। ਚਲੋ ਕੋਈ ਇਨਵੈਸਟੀਗੇਸ਼ਨ ਨਹੀਂ, ਕੋਈ ਸਿਸਟਮ ਨਹੀਂ। ਪਰ ਜਦੋਂ ਸਾਰਾ ਕੁਝ ਆਪੋਜ਼ਿਟ ਚੱਲਦਾ ਹੋਵੇ, ਜਦੋਂ ਸਾਰਾ ਕੁਝ ਜਿਹੜਾ ਸਾਡੀ ਕੌਮ ਦੇ ਹੱਕ ਤੇ ਹਿੱਤਾਂ ਵਿੱਚ ਨਾ ਜਾਂਦਾ ਹੋਵੇ, ਤਾਂ ਫਿਰ ਸਾਨੂੰ ਆਪਣੇ ਮੀਡੀਆ ਦੀ ਬੜੀ ਜ਼ਰੂਰਤ ਹੈ, ਬੜੀ ਲੋੜ ਹੈ। ਬੇਸ਼ੱਕ ਅਸੀਂ ਇੱਥੇ ਅੱਜ ਦੀ ਆਵਾਜ਼ ਦੇ ਥਰੂ ਗੱਲਬਾਤ ਕਰਦੇ ਹਾਂ, ਡਾਕਟਰ ਹੁਣੇ ਇੱਥੇ TV 84, ਤੁਸੀਂ ਇੱਥੇ ਗੱਲ ਕਰਦੇ ਹੋ, ਆਪਣੇ ਅਮਰਵੀਰ ਸਿੰਘ ਜੀ, ਜਾਂ ਹੋਰ ਕੁਝ ਸਿੱਖਾਂ ਦੇ ਚੈਨਲ ਨੇ, ਉੱਥੇ ਗੱਲਬਾਤ ਹੁੰਦੀ ਹੈ। ਤੇ ਉਸ ਗੱਲਬਾਤ ਨੂੰ ਜਦੋਂ ਆਪਣੇ ਮੁੱਦੇ ਆਉਂਦੇ ਨੇ, ਬੇਸ਼ੱਕ ਮੋਦੀ ਜਦੋਂ ਬਾਹਰ ਆਉਂਦਾ ਉਹ ਇਸ਼ੂ ਦੀ ਗੱਲ ਕਰ ਲਓ, ਤੇ ਉਹਨਾਂ ਦੇ ਤਾਂ ਫਿਰ ਗੁਣ ਗਾਏ ਜਾਂਦੇ ਨੇ। ਹਾਂਜੀ, ਪਰ ਜਦੋਂ ਉਹ ਖਬਰਾਂ, ਜਦੋਂ ਉਹ ਇਸ਼ੂਜ਼ TV 84 ਤੇ ਚੁੱਕੇ ਜਾਂਦੇ ਨੇ ਜਾਂ ਹੋਰ ਮੀਡੀਆ ਚੁੱਕੇ ਜਾਂਦੇ ਜਿਹੜੇ ਸਿੱਖਾਂ ਦੇ ਹੱਕ ਦੀ ਗੱਲ ਕਰਦੇ ਨੇ, ਸਿੱਖ ਮੁੱਦਿਆਂ ਤੇ ਵੀ ਗੰਭੀਰਤਾ ਨਾਲ ਵਿਚਾਰਦੇ ਨੇ, ਫਿਰ ਦੂਜੇ ਮੀਡੀਆ ਨੂੰ ਵੀ, ਦੂਜੇ ਅਖਬਾਰਾਂ ਜਾਂ ਟੈਲੀਵਿਜ਼ਨ ਨੂੰ ਵੀ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਹਾਂ ਅਸੀਂ ਵੀ ਕੁਝ ਨਾ ਕੁਝ ਇਹ ਪੋਰਸ਼ਨ ਦਿਖਾਈਏ ਵੀ ਇੱਥੇ ਕੁਝ ਘੱਟੋ ਘੱਟ ਆ ਵੀ ਹੋਇਆ। ਇਹ ਜਿਹੜੇ ਆਪਣੇ ਮੀਡੀਆ ਦੀ ਆਪਣੀ ਕੌਮ ਤੱਕ ਗੱਲ ਪਹੁੰਚਾਉਣ ਲਈ ਵੀ ਬੜੀ ਜ਼ਰੂਰੀ ਹੈ। ਜੇ ਸਾਡੀ ਕੌਮ ਦੇ ਨਾਲ ਜੋ ਜ਼ੁਲਮ ਹੋ ਰਿਹਾ, ਜਿੱਦਾਂ ਸਿੱਖ ਜੈਨੋਸਾਈਡ ਵਾਲਾ ਮੁੱਦਾ ਸੀ, ਹਾਂਜੀ, ਹੁਣ ਸਿੱਖ ਜੈਨੋਸਾਈਡ ਨੂੰ ਮੀਡੀਆ ਨੇ ਵੀ ਬੜਾ ਗਲਤ ਢੰਗ ਨਾਲ ਪ੍ਰਚਾਰਿਆ, ਇਹ ਤੋਂ ਦਿੱਲੀ ਕੇ ਦੰਗੇ ਤੇ। ਹਾਂਜੀ, ਸੋ ਹੁਣ ਕਿਤੇ ਜਾ ਕੇ ਜਾਂ ਸਿੱਖ ਫॉर ਜਸਟਿਸ ਨੇ ਜਾਂ ਉੱਥੇ ਦੀਆਂ ਹੋਰ ਸੰਸਥਾਵਾਂ ਨੇ ਜਾਂ ਇਸ ਇਸ਼ੂ ਨੂੰ ਹੋਰ ਉਭਾਰਿਆ ਕਿ ਨਹੀਂ ਇਹ ਦੰਗੇ ਨਹੀਂ ਸੀ, ਇਹ ਜੈਨੋਸਾਈਡ ਸੀ। ਸੋ ਮੀਡੀਆ ਦਾ ਜੇ ਚੰਗਾ ਰੋਲ ਹੋਵੇ, ਕੌਮ ਪੱਖੀ ਹੋਵੇ, ਤਾਂ ਕੌਮ ਵੀ ਜਾਗਦੀ ਆ ਤੇ ਜ਼ੁਲਮ ਕਰਨ ਵਾਲੇ ਜਿਹੜੀਆਂ ਸਰਕਾਰਾਂ ਨੇ ਉਹ ਵੀ ਜਗਦੀਆਂ ਨੇ, ਡਰਦੀਆਂ ਨੇ। ਅੱਜ ਕੱਲ੍ਹ ਜਿਹੜਾ ਮੀਡੀਆ ਦਾ ਆਪਣੇ ਆਪ ਵਿੱਚ ਬਹੁਤ ਵੱਡੀ ਅਹਿਮੀਅਤ ਆ, ਤੇ ਇਸ ਅਹਿਮੀਅਤ ਨੂੰ ਸਾਨੂੰ, ਸਾਡੀ ਕੌਮ, ਸਾਡੇ ਭਾਈਚਾਰੇ ਨੂੰ ਪਹਿਚਾਨਣ ਦੀ ਲੋੜ ਆ। ਕਈ ਵਾਰੀ ਪ੍ਰਚਾਰ ਹੀ ਇੰਨਾ ਕਰ ਦਿੱਤਾ ਜਾਂਦਾ, ਤੁਸੀਂ 100 ਵਾਰੀ ਝੂਠ ਬੋਲ ਦਿਓ ਤਾਂ ਗੱਲ ਸੱਚੀ ਬਣ ਜਾਂਦੀ। ਹਾਂਜੀ, ਇਸ ਕਰਕੇ ਜਿਹੜਾ ਆਪਣਾ ਮੀਡੀਆ ਆ ਜਾਂ ਕੌਮ ਪੱਖੀ ਮੀਡੀਆ ਆ, ਬੇਸ਼ੱਕ ਉਹ ਪ੍ਰਾਈਵੇਟ ਚੈਨਲ ਨੇ ਜਾਂ ਸੰਸਥਾਵਾਂ ਦੇ ਦੁਆਰਾ ਚੱਲਦੇ ਨੇ ਜਾਂ ਚਲਾਏ ਜਾਂਦੇ ਨੇ, ਉਹਨਾਂ ਦਾ ਚੱਲਣਾ ਬਹੁਤ ਜ਼ਰੂਰੀ ਆ। ਉਹਨਾਂ ਦੀ ਜਿਹੜੀ ਤਰੱਕੀ ਬਹੁਤ ਜ਼ਰੂਰੀ ਹੈ। ਸੋ ਇਹ ਇੱਕ ਤਾਂ ਇਹ ਪੱਖ ਹੈ ਜੀ। ਬਾਕੀ ਆਪਾਂ ਹੋਰ ਪੱਖ ਬਾਰੇ ਵੀ ਗੱਲਬਾਤ ਕਰ ਸਕਦੇ ਹਾਂ, ਜਿਵੇਂ TV 84 ਦਾ ਆਪਾਂ ਇੱਕ ਫੰਡ ਰੇਜ਼ਿੰਗ ਗੱਲ ਹੋ ਰਿਹਾ ਜੀ, ਜਾਂ ਫੰਡ ਰੇਜ਼ਿੰਗ ਦੀ ਇਸ਼ੂ ਆਉਂਦਾ। ਹੁਣ ਜਿਹੜੇ ਫੰਡਸ ਨੇ ਉਹ ਕਿੱਥੋਂ ਆਉਣਗੇ? ਸਰਕਾਰਾਂ ਤਾਂ ਆਪਣੇ ਮੀਡੀਆ ਨੂੰ ਫੰਡ ਕਰਦੀਆਂ ਨੇ, ਜਿਹੜੇ ਮੀਡੀਏ ਉਹਨਾਂ ਨੂੰ ਐਡਵਰਟਾਈਜ਼ਮੈਂਟ ਦਵਾਉਂਦੇ ਨੇ ਜਾਂ ਬਿਜ਼ਨਸ ਵਪਾਰਕ ਅਦਾਰਿਆਂ ਦੇ ਥਰੂ ਆਉਂਦੀਆਂ ਨੇ, ਜਾਂ ਫਿਰ ਉਸ ਆਪਣੇ ਪੱਖ ਦੇ ਮੀਡੀਏ ਨੂੰ ਜਿਹੜਾ ਉਹਨਾਂ ਦਾ ਇੰਟਰਸਟ ਸਰਵ ਕਰਦਾ, ਉਹਨਾਂ ਨੂੰ ਸਰਕਾਰਾਂ ਵੀ ਫੰਡ ਕਰਦੀਆਂ ਨੇ, ਡਾਇਰੈਕਟਲੀ ਔਰ ਇਨਡਾਇਰੈਕਟਲੀ। ਹਾਂਜੀ, ਐਡਵਰਟਾਈਜ਼ਮੈਂਟ ਦੇ ਥਰੂ ਵੀ ਹੁੰਦੇ ਨੇ, ਹੋਰ ਵੀ ਬਹੁਤ ਸਾਰੇ ਇਸ਼ੂ ਥਰੂ ਹੋ ਸਕਦੇ ਨੇ। ਪਰ ਜਿਹੜਾ ਆਹ ਕਿਸਮ ਦਾ ਮੀਡੀਆ ਆ ਜਿੱਥੇ ਹੱਕ, ਸੱਚ, ਇਨਸਾਫ, ਆਜ਼ਾਦੀ ਦੀ ਗੱਲ ਹੋਣੀ ਆ, ਜਦੋਂ ਆਜ਼ਾਦੀ ਦੀ ਗੱਲ ਹੋਣੀ ਆ, ਜਦੋਂ ਜੈਨੋਸਾਈਡ ਦੀ ਗੱਲ ਹੋਣੀ ਆ, ਫਿਰ ਉਹ ਗੱਲ ਭਾਰਤੀ ਸਰਕਾਰ ਤਾਂ ਭਾਰਤੀ ਸਿਸਟਮ ਦੇ ਹੱਕ ਵਿੱਚ ਨਹੀਂ ਜਾਂਦੀ। ਉਹ ਨਹੀਂ ਚਾਹੁੰਦੇ ਕੋਈ ਬੰਦਾ ਸਿੱਖਾਂ ਦੀ ਇਸ਼ੂਜ਼ ਦੀ ਗੱਲ ਕਰੇ, ਉਹ ਨਹੀਂ ਚਾਹੁੰਦੇ ਕਿ ਉਹਨਾਂ ਨੇ ਜਿਹੜਾ ਸਿੱਖਾਂ ਤੇ ਜ਼ੁਲਮ ਕੀਤਾ, ਇਸ ਜ਼ੁਲਮ ਦੀ ਗੱਲ ਬਾਹਰ ਜਾਵੇ। ਉਹ ਤਾਂ ਇਹੀ ਚਾਹੁੰਦੇ ਨੇ ਭਾਰਤ ਬੜਾ ਮਹਾਨ ਹੈ ਤੇ ਭਾਰਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਬਹੁਤ ਵਧੀਆ ਹੋ ਰਿਹਾ, ਉੱਥੇ ਕੋਈ ਪ੍ਰੋਬਲਮ ਹੀ ਨਹੀਂ। ਸੋ ਪਹਿਲਾਂ ਤਾਂ ਉਹ ਲੋਕਾਂ ਦੇ ਜਿਹੜੇ ਮੀਡੀਆ ਦੀ ਗੱਲ ਕਰਦੇ ਨੇ ਜਾਂ ਹੋਰ ਇਸ਼ੂਜ਼ ਦੀ ਗੱਲ ਕਰਦੇ ਨੇ, ਉਹਨਾਂ ਦੀ ਬੀਜੇ ਬੰਦ ਕਰਨ ਦੀ ਕੋਸ਼ਿਸ਼ ਕਰਦੀ। ਪਰ ਇਹ ਠੀਕ ਆ, ਇੱਥੇ ਕੋਈ ਬੀਜੇ ਵਾਲਾ ਇਸ਼ੂ ਨਹੀਂ ਹੈ। ਇਹ ਤਾਂ ਇਹ ਆ ਕਿ ਇਹ ਤਾਂ ਸਭ ਤੋਂ ਵੱਡਾ ਉਹਨਾਂ ਦਾ ਹਥਿਆਰ ਆ।
ਦੂਜੀ ਵੀ ਕਿਤੇ ਨਾ ਕਿਤੇ ਉਹ ਲੋਕਾਂ ਨੂੰ ਡਰਾਉਂਦੇ ਵੀ ਨੇ, ਤੁਸੀਂ TV 84 ਦੀ ਸਪੋਰਟ ਨਾ ਕਰੋ, ਤੁਸੀਂ ਮੀਡੀਆ ਦੀ ਸਪੋਰਟ ਨਾ ਕਰੋ। ਪਰ ਸਭ ਕੁਝ ਹੋਣ ਦੇ ਬਾਵਜੂਦ ਸਾਨੂੰ, ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਜ਼ਰੂਰ ਚਾਹੀਦਾ ਕਿ ਅਸੀਂ ਆਪਣੇ ਅਦਾਰਿਆਂ ਨੂੰ, ਆਪਣੇ ਮੀਡੀਆ ਨੂੰ, ਜੋ ਹੱਕ ਸੱਚ ਇਨਸਾਫ ਦੀ ਗੱਲ ਕਰਦਾ, ਪਰਖ ਕੇ ਕਰਦਾ, ਖੜਕਾ ਕੇ ਕਰਦਾ, ਉਹਨਾਂ ਦੀ ਹਰ ਪੱਖ ਤੋਂ ਮਦਦ ਕਰੀਏ। ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਮੁੱਦਾ। ਇੱਕ ਪੱਖ ਇਹ ਵੀ ਆ ਕਿ ਇਹ ਆਪਣਾ, ਜਿਵੇਂ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ, ਆਪਣਾ ਇੱਕ ਮਿਸ਼ਨ ਵੀ ਆ। ਹਾਂਜੀ, ਇਹ ਇੱਕ ਜੌਬ ਵੀ ਆ, ਇੱਕ ਰਿਸਪੌਂਸਿਬਿਲਿਟੀ ਵੀ ਆ, ਇੱਕ ਅਕਾਊਂਟੇਬਿਲਿਟੀ ਵੀ ਆ, ਇਹ ਆਪਣਾ ਫਰਜ਼ ਵੀ ਆ। ਦੂਜੇ ਪਾਸੇ ਇਹਨੂੰ ਚਲਾਉਣ ਦੇ ਲਈ ਇਹ ਇੱਕ ਬਿਜ਼ਨਸ ਪੱਖ ਵੀ ਆ। ਹਾਂਜੀ, ਜੇ ਇੱਕ ਉਸ ਪੱਖੋਂ ਦੇਖਿਆ ਜਾਵੇ ਕਿ ਜਿਹੜੇ ਬਾਕੀ ਮੀਡੀਆ ਚੱਲਦਾ ਉਹ ਐਡਵਰਟਾਈਜ਼ ਦੇ ਸਿਰ ਤੇ ਚੱਲਦਾ, ਉਹ ਕਮਰਸ਼ੀਅਲ ਦੇ ਸਿਰ ਤੇ ਚੱਲਦਾ। ਜੇ ਹੁਣ TV 84 ਤੇ ਬਹੁਤੇ ਕਮਰਸ਼ੀਅਲ ਨਹੀਂ ਆਉਂਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹ TV ਚੱਲਣਾ ਨਹੀਂ ਚਾਹੀਦਾ। ਇਹਦਾ ਮਤਲਬ ਇਹ ਨਹੀਂ ਕਿ ਇਹ TV ਘੱਟ ਚੱਲਦਾ ਜਾਂ ਇਹਦਾ ਕੋਈ ਘੱਟ ਇਫੈਕਟ ਆ। ਸਰਕਾਰਾਂ ਨੂੰ ਪੁੱਛ ਕੇ ਦੇਖੋ, ਇੰਡੀਆ ਦੀਆਂ ਏਜੰਸੀਆਂ ਨੂੰ ਪੁੱਛ ਕੇ ਦੇਖੋ, ਉਹਨਾਂ ਦੇ ਸਿਸਟਮ ਨੂੰ ਪੁੱਛ ਕੇ ਦੇਖੋ, ਕਿਸ ਤਰ੍ਹਾਂ ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਆ, ਕਿਸ ਤਰ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਇਹ ਜਿਹੜਾ ਮੀਡੀਆ ਰਾਹੀਂ ਆਪਾਂ ਗੱਲਬਾਤ ਕਰ ਸਕਦੇ ਹਾਂ। ਕਿਉਂਕਿ ਉਹ ਤਾਂ ਹਰ ਪੱਖ ਤੋਂ ਸਾਡੇ ਤੇ ਅੱਤਵਾਦ ਦਾ ਲੇਬਲ ਲਾਉਣ ਲਈ ਸਾਨੂੰ ਹੋਰ ਤਰ੍ਹਾਂ ਦੇ ਕਹ ਲਓ ਵੀ ਬਦਨਾਮ ਕਰਨ ਵਾਸਤੇ ਜਿਹੜੀਆਂ ਐਂਟੀ ਸਿੱਖ ਫੋਰਸਿਸ ਨੇ ਉਹ ਕੰਮ ਕਰਦੀਆਂ ਨੇ। ਉਹਨਾਂ ਨੂੰ ਆਪਾਂ ਨੂੰ ਐਂਟੀ ਫਰੀਡਮ ਕਹਿਣਾ ਚਾਹੀਦਾ। ਐਂਟੀ ਜਸਟਿਸ ਫੋਰਸਿਸ ਨੇ ਜਿਹੜੀਆਂ ਸਿੱਖਾਂ ਦੇ ਐਂਟੀ ਕੰਮ ਕਰਦੀਆਂ। ਸੋ ਸਾਰੇ ਕੁਝ ਲਈ ਮੇਰੇ ਖਿਆਲ 'ਚ ਬਹੁਤ ਵੱਡੀ ਅਹਿਮੀਅਤ ਆ। ਸੋ ਸ਼ੋ ਮਸਟ ਗੋ ਔਨ। ਇਹ ਬੇਸ਼ੱਕ ਇਹਨੂੰ ਆਪਾਂ ਕਮਰਸ਼ੀਅਲ ਦੇ ਤੌਰ ਤੇ ਦੇਖੀਏ ਤਾਂ ਵੀ ਇਹਨੂੰ ਜਿਹੜੇ ਬਿਜ਼ਨਸ ਵਪਾਰਕ ਅਦਾਰੇ ਨੇ TV 84 ਨੂੰ, ਉਹਨਾਂ ਨੂੰ ਕਮਰਸ਼ੀਅਲ ਦੇ ਕੇ ਸਪੋਰਟ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕੋਈ ਬੰਦਾ ਤੁਹਾਡੇ ਸਕਰੀਨ ਤੇ ਵੀ ਆਉਂਦਾ ਹੁੰਦਾ ਜੀ, $10 $50 ਦੇ ਰਹੇ, ਇਸ ਤਰੀਕੇ ਨਾਲ ਇਹਨੂੰ ਚੱਲਦੇ ਰੱਖਣ ਨੂੰ ਸਪੋਰਟ ਕਰਨੀ ਚਾਹੀਦੀ ਹੈ। ਤੀਜਾ ਇਹ ਹੈ ਕਿ ਆਪਾਂ ਨੂੰ ਇਹਨੂੰ ਚਲਾਉਣ ਦੇ ਵਾਸਤੇ, ਹਾਂਜੀ, ਜਿਸ ਤਰੀਕੇ ਨਾਲ ਵੀ ਆਪਾਂ ਇਹਨੂੰ ਦੇਖਣਾ ਵੀ ਬਹੁਤ ਜ਼ਿੰਮੇਵਾਰੀ ਆਪਣੀ ਬਣ ਜਾਂਦੀ ਹੈ ਤਾਂ ਕਿ TV 84 ਦੀ ਹਰ ਪੱਖ ਤੋਂ ਮਦਦ ਹੋ ਸਕੇ ਤੇ ਆਪਣੀ ਕੌਮ ਦੇ ਮੁੱਦਿਆਂ ਦੇ ਆਧਾਰ ਤੇ ਜਿਹੜੇ TV ਪ੍ਰੋਗਰਾਮ, ਰੇਡੀਓ ਪ੍ਰੋਗਰਾਮ, ਅਖਬਾਰ ਚੱਲਦੇ ਨੇ ਉਸ ਤਰ੍ਹਾਂ ਹੀ ਚੱਲਦੇ ਰਹਿਣ ਤਾਂ ਕਿ ਜ਼ਬਰ ਜ਼ੁਲਮ ਕਰਨ ਵਾਲਿਆਂ ਨੂੰ ਲਲਕਾਰਦੇ ਰਹਿਣ। ਜੀ ਇਹ ਅਹਿਮੀਅਤ ਵੀ ਆ, ਇਹਦੀ ਜ਼ਰੂਰਤ ਵੀ ਆ ਤੇ ਇਹਦਾ ਸ਼ੋ ਮਸਟ ਗੋ ਔਨ ਵਾਲੀ ਗੱਲ ਵੀ ਆ। ਇੱਕ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਭਾਰਤ ਵਿੱਚ, ਪੰਜਾਬ ਵਿੱਚ ਤਾਂ ਉਹ ਹਰ ਪੱਖ ਤੋਂ ਸਿੱਖਾਂ ਦੀ ਹਰ ਆਵਾਜ਼ ਨੂੰ ਬੰਦ ਕਰਨ ਦੀ ਗੱਲ ਕਰਦੇ ਨੇ। ਮੋਸਟ ਰੀਸੈਂਟਲੀ ਇੱਕ ਫਿਲਮ ਇੱਕ ਓਂਕਾਰ ਰੈਵੋਲਿਊਸ਼ਨ ਆਈ, ਉੱਥੇ ਬੰਦ ਕਰ ਦਿੱਤੀ। ਜਾਂ ਹੋਰ ਸਿੱਖਾਂ ਦੇ ਪੱਖ ਦੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਨੂੰ ਬੰਦ ਕਰ ਦਿੰਦੇ ਨੇ। ਸਿੱਖਾਂ ਦੇ ਕੋਈ ਨਾ ਕੋਈ ਕੇਸ ਪਾ ਕੇ ਸਿੱਖਾਂ ਦੀ ਆਵਾਜ਼ ਉਹ ਠੱਪ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਉਹਨਾਂ ਨੂੰ ਬਾਹਰਲੇ ਸਿੱਖਾਂ ਦਾ ਬਹੁਤ ਡਰ ਹੈ, ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ। ਤੇ ਬਾਹਰਲੇ ਸਿੱਖਾਂ ਤੋਂ ਕੋਈ ਆਵਾਜ਼ ਨਾ ਉੱਠੇ ਤਾਂ ਉਹ ਨਹੀਂ ਚਾਹੁੰਦੇ ਕੋਈ ਮੀਡੀਆ ਹੋਵੇ, ਉਹ ਨਹੀਂ ਚਾਹੁੰਦੇ ਕੋਈ ਅਖਬਾਰ ਚੱਲੇ, ਕੋਈ ਰੇਡੀਓ ਚੱਲੇ ਜਿਹੜਾ ਭਾਰਤ ਸਰਕਾਰ ਦੀ ਹੱਕ ਦੀ ਨਾ ਗੱਲ ਕਰੇ। ਮੈਂ ਨਹੀਂ ਕਹਿੰਦਾ ਕਿ ਆਪਾਂ ਭਾਰਤ ਸਰਕਾਰ ਦੇ ਵਿਰੋਧ ਵਿੱਚ, ਪਰ ਜਿਹੜਾ ਸਿੱਖ ਸਿੱਖੀ ਦੀ ਗੱਲ ਕਰਦਾ, ਹੱਕ ਸੱਚ ਇਨਸਾਫ ਦੀ ਗੱਲ ਕਰਦਾ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਦਾ, ਭਾਰਤੀ ਸਿਸਟਮ ਉਹਨਾਂ ਨੂੰ ਐਂਟੀ ਇੰਡੀਆ ਸਮਝਦੇ ਨੇ। ਜਿਵੇਂ ਇੱਕ ਜੈਨੋਸਾਈਡ ਵਾਲਾ ਮੁੱਦਾ ਆਇਆ, ਉਹਨੂੰ ਵੀ ਉਹਨਾਂ ਨੇ ਐਂਟੀ ਇੰਡੀਆ ਦੇ ਖਾਤੇ 'ਚ ਗੱਲ ਪਾ ਦਿੱਤੀ। ਬਾਕੀ ਹੋਰ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ। ਬਿਲਕੁਲ ਸੁਖਦੇਵ ਸਿੰਘ ਜੀ, ਜਿਵੇਂ ਤੁਸੀਂ ਇੱਕ ਪੋਲੀਟੀਕਲ ਤਰੀਕੇ ਦੇ ਨਾਲ ਜਿਹੜੀ ਇੱਕ ਪੋਲੀਟੀਕਲ ਲਾਈਨ ਹੈਗੀ ਹੈ ਉਹਨੂੰ ਟੋ ਕਰਦਿਆਂ ਤੁਸੀਂ ਵਿਸ਼ਲੇਸ਼ਣ ਕੀਤਾ ਕਿ ਕਿਵੇਂ ਜਿਹੜੀ ਮੀਡੀਆ ਦੀ, ਖਾਸ ਤੌਰ ਤੇ ਸਿੱਖ ਮੀਡੀਆ ਦੀ ਇੰਪੋਰਟੈਂਸ ਕੀ ਹੈਗੀ ਆ। ਜਦੋਂ ਇਹਨੂੰ ਅਸੀਂ ਇੱਕ ਵੱਡੇ ਦਾਇਰਾਕਾਰ ਦੇ ਵਿੱਚ ਦੇਖਦੇ ਹਾਂ, ਕੌਮਾਂ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖੀਏ ਤਾਂ ਜਦੋਂ ਅਸੀਂ ਕੌਮ ਦੇ ਵਿਸਥਾਰ ਦੀ ਗੱਲ ਕਰਦੇ ਹਾਂ, ਧਰਮ ਦੇ ਵਿਸਥਾਰ ਦੀ ਗੱਲ ਕਰਦੇ ਹਾਂ ਜਾਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਨਾਲ ਬੋਲੀ ਦੀ ਗੱਲ ਕਰਦੇ ਹਾਂ, ਸੋ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਪ੍ਰਮੋਟ ਕਰਨ ਦੀ ਗੱਲ ਹੈਗੀ ਹੈ ਜਾਂ ਅਗਲੀ ਜਨਰੇਸ਼ਨ ਤੱਕ ਪਹੁੰਚਾਉਣ ਦੀ ਗੱਲ ਹੈ, ਜਿਹੜਾ ਇੱਕ ਕਲਚਰਲ ਇੰਪੈਕਟ ਹੈ ਉਹ ਮੀਡੀਆ ਦਾ ਉਹਦੇ ਵਿੱਚ ਕੀ ਰੋਲ ਹੈ। ਤੇ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਐਂਗਲ ਤੋਂ ਦੇਖਦੇ ਹਾਂ ਤਾਂ ਉਸ ਪੱਖ ਤੋਂ ਅਸੀਂ ਕਿਤੇ ਨਾ ਕਿਤੇ ਆਪਣੀ ਫੇਲੀਅਰ ਵੀ ਸਮਝਦੇ ਹਾਂ ਕਿ ਅਸੀਂ ਜਿਹੜੀ ਆਪਣਾ ਸੱਭਿਆਚਾਰ ਹੈ, ਬੋਲੀ ਹੈ, ਉਹਨੂੰ ਅਗਲੀ ਜਨਰੇਸ਼ਨ ਤੱਕ ਪਹੁੰਚਾਉਣ ਦੇ ਵਿੱਚ ਕਿਤੇ ਨਾ ਕਿਤੇ ਉਹਨੇ ਕਾਮਯਾਬ ਨਹੀਂ ਹੋ ਸਕੇ ਜਿਹੜਾ ਕਲਚਰਲ ਇੰਪੈਕਟ ਉੱਥੇ ਭਾਰਤ ਦੇ ਵਿੱਚ ਉਹ ਜਿਹੜੀ ਮੈਜੋਰਿਟੀ ਕਮਿਊਨਿਟੀ ਹੈਗੀ ਹੈ ਉਹਨਾਂ ਦਾ ਹੋਵੇ, ਕਿਉਂਕਿ ਜਿਹੜਾ ਇਨਫੋਰਮੇਸ਼ਨ ਦੇ ਸਾਰੇ ਸੋਰਸਿਸ ਨੇ, ਸਾਰੇ ਸੋਰਸਿਸ ਉਹਨਾਂ ਦੇ ਕੋਲ ਹੀ ਨੇ। ਸੋ ਇਸ ਐਂਗਲ ਤੋਂ ਤੁਸੀਂ ਇਸ ਪਾਰਟ ਨੂੰ ਕਿਵੇਂ ਦੇਖਦੇ ਹੋ
ਕਿ ਜਿਹੜੀ ਸਾਡਾ ਓਵਰਆਲ ਇੱਕ ਕੌਮ ਦੇ ਵਧਣ ਫੁੱਲਣ ਦੇ ਲਈ ਇਹਦੀ ਮੀਡੀਏ ਦੀ, ਤੁਹਾਡੇ ਆਪਣੇ ਮੀਡੀਏ ਦੀ ਕਿੰਨੀ ਕੁ ਇੰਪੋਰਟੈਂਸ ਹੈ? ਦੇਖੋ ਜੀ, ਆਪਣੇ ਮੀਡੀਆ ਦੀ ਤਾਂ ਹਰ ਪੱਖ ਤੋਂ ਬਹੁਤ ਵੱਡੀ ਅਹਿਮੀਅਤ ਇੰਪੋਰਟੈਂਸ ਹੈ। ਜੇ ਅਸੀਂ ਆਪਣੇ ਜਿਵੇਂ ਕਲਚਰ ਦੀ ਗੱਲ ਕਰ ਲਈਏ, ਕੋਈ ਡਰਾਮੇ ਵਧੀਆ ਆਉਣੇ ਨੇ, ਕੋਈ ਫਿਲਮਾਂ ਵਧੀਆ ਆਉਣੀਆਂ ਨੇ, ਜਿਹੜੀਆਂ ਹੁਣ ਤੁਸੀਂ ਫਿਲਮਾਂ ਦੀ ਦੇਖ ਲਓ ਕਿ ਉਹ ਜੋਕਰ, ਹੋਰ ਜੱਟ ਗੜਾਸਾ, ਸ਼ਰਾਬ ਤੇ ਫਿਲਮਾਂ ਆ ਰਹੀਆਂ ਨੇ, ਜਿਹੜੀਆਂ ਸਿੱਖਾਂ ਦੇ ਮੁੱਦਿਆਂ ਤੇ ਫਿਲਮਾਂ ਬਣਦੀਆਂ ਉਹ ਬੈਨ ਕਰ ਦਿੱਤੀਆਂ ਜਾਂਦੀਆਂ। ਇਸ ਤਰ੍ਹਾਂ ਜਿਹੜਾ ਉੱਤੇ ਦੇ ਨਾਟਕ ਆਉਂਦੇ ਨੇ ਜਿਹੜੇ ਗੈਰ ਸਿਧਾਂਤਕ ਨੇ, ਉਹਨਾਂ ਦਾ ਪੰਜਾਬ ਦੇ ਬੋਲੀ ਵਿਰਸੇ ਨਾਲ ਕੋਈ ਸੰਬੰਧ ਨਹੀਂ, ਸਾਡੇ ਤੇ ਮੱਲੋ ਮੱਲੀ ਉਹ ਜਿਹੜਾ ਪੰਜਾਬ ਦਾ ਕਲਚਰ ਨਹੀਂ, ਪੰਜਾਬ ਦੀ ਬੋਲੀ ਨਹੀਂ, ਸੱਭਿਆਚਾਰ ਨਹੀਂ, ਵਿਰਸਾ ਨਹੀਂ, ਉਹ ਠੋਸਿਆ ਜਾਂਦਾ, ਤਾਂ ਕਿ ਇਹ ਇੱਕ ਤਾਂ ਨੈਸ਼ਨਲਿਜ਼ਮ ਦੇ ਥੱਲੇ ਠੋਸਿਆ ਜਾਂਦਾ। ਇੱਕੋ ਹੀ ਧਰਮ ਆ, ਇੱਕੋ ਹੀ ਵਿਰਸਾ ਆ, ਇੱਕੋ ਹੀ ਬੋਲੀ ਆ, ਉੱਥੇ ਜਿਹੜਾ ਇਹ ਆਪਣੇ ਆਪ ਵਿੱਚ ਬੜਾ ਖਤਰਨਾਕ ਹੈ। ਸੋ ਜੇ ਆਪਾਂ ਆਪਣੀ ਬੋਲੀ ਤੇ ਵਿਸਥਾਰ ਕਰਨਾ ਚਾਹੁੰਦੇ ਹਾਂ, ਪ੍ਰਸਾਰ ਕਰਨਾ ਚਾਹੁੰਦੇ ਹਾਂ, ਤਾਂ ਵੀ ਆਪਣੀ ਮੀਡੀਆ ਦੀ ਲੋੜ ਹੈ। ਜੇ ਆਪਾਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ, ਧਰਮ ਦੀ ਸਹੀ ਗੱਲ ਆਪਣੇ ਲੋਕਾਂ ਅੱਗੇ ਰੱਖਣਾ ਚਾਹੁੰਦੇ ਹਾਂ, ਆਪਣੇ ਕੌਮ ਭਾਈਚਾਰੇ ਵਿੱਚ ਜਾਗਰਤੀ ਪੈਦਾ ਕਰਨਾ ਚਾਹੁੰਦੇ ਹਾਂ, ਕਿਉਂਕਿ ਉੱਧਰ ਜਿਹੜਾ ਹੈ ਉਹ ਬਹੁਤ ਵੱਡੀ ਗਿਣਤੀ ਵਿੱਚ, ਬੇਸ਼ੱਕ ਉਹ ਕਹਿਣ ਨੂੰ ਆਪਣੇ ਪੰਜਾਬੀ ਕਿਸੇ ਟੀਵੀ ਦੇ ਪ੍ਰੋਡਿਊਸਰ ਨੇ, ਡਾਇਰੈਕਟਰ ਨੇ, ਹੋਸਟ ਨੇ, ਰੇਡੀਓ ਕਰਦੇ ਨੇ, ਬਹੁਤ ਗਿਣਤੀ ਜਿਹੜੀ ਆ, ਬਹੁਤ ਗਿਣਤੀ ਓਵਰਆਲ ਉਹ ਸਿੱਖ ਮੁੱਦਿਆਂ ਤੇ, ਸਿੱਖ ਇਸ਼ੂ ਤੇ, ਸਿੱਖ ਸੱਭਿਆਚਾਰ ਤੇ, ਜਾਂ ਫਿਰ ਜਿਹੜਾ ਸਾਡਾ ਕਲਚਰ ਹੈ ਜਾਂ ਸਾਡੀ ਬੋਲੀ ਆ, ਉਹਦੇ ਵਿਰੋਧ ਵਿੱਚ ਭੁਗਤਦੇ ਨੇ, ਨਾ ਕਿ ਹੱਕ ਵਿੱਚ ਭੁਗਤਦੇ ਨੇ। ਹਾਂਜੀ, ਸੋ ਜੇਕਰ ਸਾਡੇ ਕੋਲ ਕੋਈ ਇਹੋ ਜਿਹਾ ਮਾਧਿਅਮ ਨਹੀਂ ਹੋਏਗਾ, ਜੇਕਰ ਸਾਡੇ ਕੋਲ ਕੋਈ ਇਹੋ ਜਿਹਾ ਚੈਨਲ ਨਹੀਂ ਹੋਏਗਾ, ਤਾਂ ਫਿਰ ਸਾਡਾ ਵਾਲਾ ਜਿਹੜਾ ਪਾਸਾ ਹੈ ਉਹ ਬਿਲਕੁਲ ਜ਼ੀਰੋ ਹੋ ਜਾਏਗਾ। ਹਾਂਜੀ, ਤੇ ਇਹ ਤਾਂ ਵੈਸੇ ਗੁਰੂ ਦੀ ਮਿਹਰ ਹੈ ਕਿ ਜੇ ਅਸੀਂ ਕੰਮ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਲੇ ਕਰਦੇ ਆ, ਇਹ ਵੀ ਸਾਨੂੰ ਗੱਲ ਯਾਦ ਰੱਖਣੀ ਚਾਹੀਦੀ ਆ। ਕੰਮ ਕੋਈ ਵੀ ਸੌਖਾ ਨਹੀਂ। ਹਾਂਜੀ, ਬੇਸ਼ੱਕ ਉਹ ਜਿਹੜਾ ਫੇਕ ਜਿਹਾ ਮੀਡੀਆ ਆਪਾਂ ਕੋਈ ਗੱਲ ਕਰਦੇ ਆ, ਚਲਾਉਣਾ ਚਾਹੁੰਦੇ ਆ, ਉਹ ਵੀ ਸੌਖਾ ਨਹੀਂ ਹੈ। ਜਿਹੜਾ ਬਿਲਕੁਲ ਗਾਣੇ ਗੋਲੇ ਲਾ ਕੇ ਜਾਂ ਹੋਰ ਜਿਹੜਾ ਲੱਚਰਪੁਣੇ ਨੂੰ ਬਹੁਤ ਵੱਡੀ ਲੈਵਲ ਤੇ ਪ੍ਰਚਾਰਦੇ ਨੇ ਟੀਵੀ ਤੇ, ਜਾਂ ਖਾਸ ਕਰਕੇ ਜਿਹੜਾ ਆਪਣੇ ਰੇਡੀਓ ਤੇ ਜਾਂ ਸੋਸ਼ਲ ਮੀਡੀਆ ਤੇ ਬਹੁਤ ਪਹੁੰਚਾਉਂਦਾ, ਉਹਨਾਂ ਨੂੰ ਵੀ ਸੌਖਾ ਨਹੀਂ ਹੈ। ਪਰ ਮਸਲਾ ਹੈ ਕਿ ਲੋਕ ਉੱਧਰ ਨੂੰ ਭੱਜਦੇ ਨੇ। ਪਰ ਜਿਹੜਾ ਆ ਬੇਸ਼ੱਕ ਇਹਦੇ ਕਈ ਵਾਰੀ ਆਪਾਂ ਸੋਚਦੇ ਕਿ ਆਡੀਅנס ਹੁੰਦੇ ਆ, ਆਡੀਅנס ਵੀ ਤੁਹਾਨੂੰ ਜਾਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਆਪ ਬਣਾਉਣਾ ਪਵੇਗਾ। ਜੇਕਰ ਅਸੀਂ ਗੱਲ ਸਹੀ ਕਰਦੇ ਹਾਂ, ਰਾਈਟ, ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਕੁਛ ਦੇਖਣ ਵਾਲੇ ਚਾਹੁੰਦੇ ਨੇ ਉਹੀ ਅਸੀਂ ਦਿਖਾਈਏ, ਜੋ ਕੁਝ ਸੁਣਨ ਵਾਲੇ ਚਾਹੁੰਦੇ ਨੇ ਉਹੀ ਅਸੀਂ ਲੋਕਾਂ ਅੱਗੇ ਪੇਸ਼ ਕਰੀਏ, ਜਾਂ ਜੋ ਲੋਕੀ ਪੜ੍ਹਨਾ ਚਾਹੁੰਦੇ ਨੇ, ਫਿਰ ਤਾਂ ਆਪਾਂ ਸਹੀ ਨਹੀਂ। ਆਪਾਂ ਨੂੰ ਤਾਂ ਜੋ ਸਿਧਾਂਤਕ ਤੌਰ ਤੇ ਸਹੀ ਆ, ਜੋ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆ, ਜਿੱਥੇ ਅਣਖ ਦੀ ਗੱਲ ਆ, ਜੇ ਆਪਾਂ ਅਣਖ ਦੀ ਗੱਲ ਕਰਾਂਗੇ, ਅਣਖ ਦੀ ਗੱਲ ਸੁਣਦੇ ਹਾਂ, ਆਜ਼ਾਦੀ ਦੀ ਗੱਲ ਸੁਣਦੇ ਹਾਂ, ਹੱਕ ਸੱਚ ਇਨਸਾਫ ਦੀ ਗੱਲ ਸੁਣਦੇ ਹਾਂ, ਅਸੀਂ ਥੋੜ੍ਹੇ ਬੰਦੇ ਵੀ ਆਪਣੇ ਨਾਲ ਜੋੜ ਲਈਏ, ਉਹ ਵੀ ਬਹੁਤ ਵੱਡੀ ਪ੍ਰਾਪਤੀ ਹੈ। ਹਾਂ, ਅਸੀਂ ਇੱਧਰ ਉਧਰ ਦੀਆਂ ਗੱਲਾਂ ਕਰਦੇ ਲੱਚਰਤਾ ਦੇ ਵਿੱਚ, ਜਾਂ ਕਹਿ ਲਓ ਆਪਣੇ ਹੀ ਧਰਮ, ਆਪਣੀ ਹੀ ਬੋਲੀ, ਆਪਣੀ ਹੀ ਵਿਰਸੇ ਦੇ ਖਿਲਾਫ ਚੱਲ ਕੇ, ਜਾਂ ਕੌਮ ਨਾਲ ਗਦਾਰੀ ਕਰਕੇ ਕੋਈ ਵੱਡੀ ਤੋਂ ਵੱਡੀ ਪ੍ਰਾਪਤੀ ਕਰ ਲਈ, ਮੇਰੇ ਖਿਆਲ 'ਚ ਉਹ ਏਡੀ ਵੱਡੀ ਨਹੀਂ ਹੈ। ਸੋ ਇਹ ਸਾਰੇ ਪੱਖ ਤੋਂ, ਸਾਰੇ ਐਂਗਲ ਤੋਂ ਜਿਹੜਾ ਸਾਡਾ ਮੀਡੀਆ ਹੈ ਉਹਦੀ ਬਹੁਤ ਵੱਡੀ ਅਹਿਮੀਅਤ ਹੈ। ਮੈਂ ਇੱਕ ਵਾਰੀ ਫਿਰ ਕਹਿੰਦਾ ਵੀ ਕੰਮ ਇਹ ਸੌਖਾ ਨਹੀਂ ਹੈਗਾ ਜੀ, ਕੰਮ ਥੋੜ੍ਹਾ ਜਿਹਾ ਔਖਾ ਵੀ ਹੈ। ਪਰ ਦੂਜੇ ਪਾਸੇ ਜਦੋਂ ਇੱਕ ਮਿਸ਼ਨ ਵੀ ਆ, ਜਦੋਂ ਅਸੀਂ ਮਿਸ਼ਨ ਨੂੰ ਲੈ ਕੇ ਤੁਰਦੇ ਹਾਂ ਤਾਂ ਫਿਰ ਔਕੜਾਂ ਵੀ ਆਉਂਦੀਆਂ ਨੇ, ਮਜਬੂਰੀਆਂ ਵੀ ਆਉਂਦੀਆਂ ਨੇ, ਕਈ ਵਾਰੀ ਫਾਈਨੈਂਸ਼ੀਅਲੀ ਵੀ ਸਾਨੂੰ ਔਕੜਾਂ ਦੇ ਸਾਹਮਣੇ ਕਰਨਾ ਪੈਂਦੇ ਆ। ਦੂਜੇ ਪਾਸੇ ਆਪਾਂ ਇਹ ਵੀ ਦੇਖੀਏ ਕਿ ਬਿਜ਼ਨਸ ਵਪਾਰ ਚੱਲਦਿਆਂ ਤੇ ਵੀ ਕਈ ਵਾਰੀ ਜਿਹੜੇ ਆਪਣੇ ਫਾਈਨੈਂਸ਼ੀਅਲ ਤੌਰ ਤੇ ਘਾਟੇ ਵਾਧੇ ਪੈਂਦੇ ਨੇ। ਹੁਣ ਜੇ ਅਸੀਂ ਜਿਹੜੀ ਪ੍ਰਿੰਟ ਮੀਡੀਆ ਦੇ ਸੈਕਟਰ ਦੀ ਗੱਲ ਕਰੀਏ, ਹਾਂਜੀ, ਅੱਜ ਕੱਲ੍ਹ ਜਿਹੜਾ ਡਿਜੀਟਲ ਮੀਡੀਆ ਆ ਉਹਨੇ ਕਾਫੀ ਹਰਟ ਕੀਤਾ ਆਪਾਂ ਕਹਿ ਸਕਦੇ ਹਾਂ। ਜਿਹੜਾ ਪ੍ਰਿੰਟ ਮੀਡੀਆ, ਵੱਡੇ ਵੱਡੇ ਅਖਬਾਰ ਚੱਲਦੇ ਸੀ, ਉਹਨਾਂ ਨੇ ਆਪਣੇ ਇੰਪਲਾਈ ਘੱਟ ਕੀਤੇ ਨੇ। ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਬਹੁਤ ਤਰੱਕੀ ਹੋਈ ਸੋਸ਼ਲ ਮੀਡੀਆ ਵਿੱਚ ਵੀ। ਪਰ ਦੂਜੇ ਪਾਸੇ ਇਹ ਨਹੀਂ ਆਪਾਂ ਕਹਿ ਸਕਦੇ ਹਾਂ ਵੀ ਹੁਣ ਸੋਸ਼ਲ ਮੀਡੀਆ ਆ ਗਿਆ, ਆਪਾਂ ਨੂੰ ਟੈਲੀਵਿਜ਼ਨ ਦੀ ਲੋੜ ਨਹੀਂ, ਸਾਨੂੰ ਰੇਡੀਓ ਦੀ ਲੋੜ ਨਹੀਂ। ਜੇ ਅੱਗੇ ਫੇਸਬੁੱਕ ਨਹੀਂ ਸੀ, ਟੈਲੀਵਿਜ਼ਨ ਚੱਲਦਾ ਸੀ, ਪਰ ਹੁਣ ਉਹੀ ਟੈਲੀਵਿਜ਼ਨ ਫੇਸਬੁੱਕ ਤੇ ਵੀ ਚੱਲਦਾ, ਉਹੀ ਟੈਲੀਵਿਜ਼ਨ ਤੁਸੀਂ YouTube ਤੇ ਵੀ ਦੇਖ ਸਕਦੇ ਆ, ਉਹਨੂੰ ਤੁਸੀਂ WhatsApp ਤੇ ਵੀ ਕਿਤੇ ਨਾ ਕਿਤੇ। ਹੁਣ ਜਿਹੜੀ ਇਨਫੋਰਮੇਸ਼ਨ ਹੈ ਅੱਗੇ ਨਾਲੋਂ ਕਈ ਗੁਣਾ ਵੱਧ ਸਪਰੈਡ ਹੋ ਰਹੀ ਹੈ। ਸੋ ਇਸ ਗੱਲ ਨੂੰ ਆਪਾਂ ਨੂੰ ਪੋਜ਼ਿਟਿਵ ਵੀ ਲੈਣਾ ਚਾਹੀਦਾ। ਪਰ ਜੇ ਇਨਫੋਰਮੇਸ਼ਨ ਸਹੀ ਹੋਊਗੀ, ਜੇ ਜਾਣਕਾਰੀ ਸਹੀ ਹੋਊਗੀ, ਤਾਂ ਉਹਦੀ
ਅਹਿਮੀਅਤ ਸਦਾ ਹੀ ਰਹਿੰਦੀ ਆ, ਅੱਜ ਵੀ ਆ ਤੇ ਅੱਜ ਤੋਂ 100 ਸਾਲ ਬਾਅਦ ਵੀ ਰਹੇਗੀ। ਤੇ ਕਿਉਂਕਿ ਜਿਹੜੀ ਗੱਲ ਸਹੀ ਨਹੀਂ ਹੈ ਤੇ ਉਹ ਤਾਂ ਫਿਰ ਮੇਰੇ ਖਿਆਲ ਚ ਥੋੜਾ ਚਿਰ ਦੀ ਆਪਾਂ ਕਹਿ ਸਕਦੇ ਵੀ ਜੀ ਬਿਲਕੁਲ। ਸੁਖਦੇਵ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਓਵਰਆਲ ਅਸੀਂ ਇਸ ਸਾਰੇ ਪਾਰਟ ਦੇ ਵਿੱਚ ਆਪਣੇ ਮੀਡੀਆ ਦੀ, ਸਿੱਖ ਮੀਡੀਆ ਦੀ ਇੰਪੋਰਟੈਂਸ ਬਾਰੇ, ਉਹਦੀ ਅਹਿਮੀਅਤ ਬਾਰੇ ਗੱਲ ਕੀਤੀ ਹੈ। ਇਹਦੇ ਵਿੱਚ ਜਿੱਥੇ ਜਿਹੜੇ ਮੋਢੀ ਬੰਦੇ, ਭਾਵੇਂ ਉਹ ਅਸੀਂ ਜਿਹੜਾ ਵੀ ਪੰਥਕ ਮੀਡੀਆ ਹੈਗਾ, ਉਹ ਰੇਡੀਓਜ਼ ਹੋਣ ਜਾਂ TV ਚੈਨਲਸ ਹੋਣ, ਉੱਥੇ ਜਿਹੜੇ ਮੋਢੀ ਮੂਹਰੇ ਹੋ ਕੇ ਇਸ ਪ੍ਰੋਜੈਕਟ ਦੇ ਵਿੱਚ ਲੱਗੇ ਹੋਏ ਨੇ, ਉਹ ਆਪਣਾ ਸਾਰਾ ਕੁਝ ਇਸ ਨੂੰ ਸਮਰਪਿਤ ਉਹਨਾਂ ਨੇ ਕੀਤਾ ਹੋਇਆ। ਪਰ ਜਦੋਂ ਅਸੀਂ ਆਮ ਸੰਗਤ ਦੀ ਗੱਲ ਕਰਦੇ ਹਾਂ, ਜਿਹੜੇ ਵਿਊਅਰਸ ਨੇ, ਦਰਸ਼ਕ ਨੇ, ਸਰੋਤੇ ਨੇ, ਉਹਨਾਂ ਦੀ ਗੱਲ ਕਰਦੇ ਹਾਂ ਜਾਂ ਆਮ ਸੰਗਤ ਦੀ ਗੱਲ ਕਰਦੇ ਹਾਂ, ਉਹਨਾਂ ਦਾ ਇਹਨਾਂ ਪ੍ਰੋਜੈਕਟਸ ਦੇ ਪ੍ਰਤੀ ਕੀ ਫਰਜ਼ ਬਣਦਾ ਹੈ ਤਾਂ ਕਿ ਇਹਨਾਂ ਨੂੰ ਕਾਮਯਾਬ ਕੀਤਾ ਜਾ ਸਕੇ, ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਆਪਣੀ ਗੱਲ ਲੋਕਾਂ ਤੱਕ, ਆਪਣੇ ਲੋਕਾਂ ਤੱਕ ਵੀ ਤੇ ਹੋਰ ਕੌਮਾਂ ਤੱਕ ਵੀ ਪਹੁੰਚਾਉਣ ਦੇ ਵਿੱਚ ਜਿਹੜਾ ਯੋਗਦਾਨ ਅਸੀਂ ਪਾ ਸਕਦੇ ਹਾਂ, ਉਹਨੂੰ ਅੱਗੇ ਸਫਲ ਬਣਾਉਣ ਦੇ ਲਈ, ਅਮਲੀ ਜਾਮਾ ਪਹਿਨਾਉਣ ਦੇ ਲਈ ਕੀ ਯੋਗਦਾਨ ਪਾਇਆ ਜਾ ਸਕਦਾ ਹੈ ਇੱਕ ਇੰਡੀਵਿਜੂਅਲ ਵੱਲੋਂ? ਹਾਂਜੀ, ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਦੁਨੀਆ ਤੇ ਕੋਈ ਵੀ ਚੀਜ਼ ਫਰੀ ਨਹੀਂ ਹੈ ਜੀ। ਸੋ ਜੇ ਅਸੀਂ ਕੁਝ ਨਾ ਕੁਝ ਸਹੀ ਦੇਖਣਾ ਚਾਹੁੰਦੇ ਹਾਂ ਤੇ ਅਸੀਂ ਆਪਣੀ ਕੌਮ, ਆਪਣੀ ਕਮਿਊਨਿਟੀ ਤੇ ਭਾਈਚਾਰੇ ਦੇ ਚੰਗੇ ਕੰਮਾਂ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਫਿਰ ਸਾਨੂੰ ਆਪਣੇ ਤੌਰ ਤੇ ਕੁਝ ਨਾ ਕੁਝ ਕੰਟਰੀਬਿਊਸ਼ਨ ਜ਼ਰੂਰ ਕਰਨਾ ਚਾਹੀਦਾ। $10, $50, $20, ਜਿਵੇਂ ਤੁਹਾਡੇ ਸਕਰੀਨ ਤੇ ਵੀ ਚੱਲਦਾ ਹੁੰਦਾ। ਸੋ ਇਸ ਤਰੀਕੇ ਨਾਲ ਵੀ ਆਪਾਂ ਯੋਗਦਾਨ ਪਾ ਸਕਦੇ ਹਾਂ, ਕਿਉਂਕਿ ਜੇ ਆਪਾਂ ਕਿਤੇ ਨਾ ਕਿਤੇ ਇਹਨਾਂ ਕੰਮਾਂ ਵਿੱਚ ਯੋਗਦਾਨ ਪਾਵਾਂਗੇ ਤਾਂ ਫਿਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਸਾਡਾ TV ਚੱਲਦਾ, ਇਹਦੇ ਤੇ ਸਾਡੀ ਗੱਲ ਹੋ ਰਹੀ ਆ। ਕਈ ਵਾਰੀ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੁੰਦਾ ਕਿ ਜਿਹੜਾ ਟੈਲੀਵਿਜ਼ਨ ਆ, ਜਿੱਥੇ ਅਖਬਾਰਾਂ ਨੇ, ਇੱਥੇ ਹੱਥ ਦੇਖਣ ਵਾਲਿਆਂ ਦੀਆਂ, ਪੁੱਛਾਂ ਦੇਣ ਵਾਲਿਆਂ ਦੀਆਂ ਵੱਡੀਆਂ ਵੱਡੀਆਂ ਐਡਸ ਲੱਗਦੀਆਂ ਨੇ। ਹਾਂਜੀ, ਇੱਥੇ ਸਰਕਾਰ ਦਾ ਪ੍ਰੋਪੇਗੰਡਾ ਬਹੁਤ ਹੋ ਰਿਹਾ। ਆਪਾਂ ਉਸ ਪ੍ਰੋਪੇਗੰਡੇ ਨੂੰ ਸਿੱਧਾ ਰੋਕ ਤੇ ਨਹੀਂ ਸਕਦੇ, ਪਰ ਘੱਟੋ ਘੱਟ ਉਹਦੇ ਬਰਾਬਰ ਇੱਕ ਚੰਗੀ ਧਿਰ ਖੜੀ ਕਰਕੇ, ਇੱਕ ਚੰਗਾ ਆਪਣਾ ਮੀਡੀਆ ਖੜਾ ਕਰਕੇ ਉਹਨਾਂ ਨੂੰ ਜਵਾਬ ਦੇਣ ਵਿੱਚ ਕਾਮਯਾਬ ਹੋ ਸਕਦੇ ਆ। ਇਹ ਠੀਕ ਹੈ ਕਿਉਂਕਿ ਸਾਰਾ ਕੁਝ ਸੰਸਾਰ ਦੇ ਵਿੱਚ ਚੱਲਦਾ ਰਹਿੰਦਾ, ਨਾ ਤਾਂ ਕੋਈ ਟੈਲੀਵਿਜ਼ਨ ਜਿਹੜੇ ਕੌਮ ਵਿਰੋਧੀ ਨੇ ਇੱਕਦਮ ਬੰਦ ਨਹੀਂ ਹੁੰਦੇ। ਹਾਂਜੀ, ਪਰ ਉਹਦੇ ਪੈਰਲਲ ਸਾਨੂੰ ਆਪਣੀ ਲਕੀਰ ਵੱਡੀ ਕਰਨੀ ਪਊਗੀ ਤੇ ਆਪਣੀ ਲਕੀਰ ਵੱਡੀ ਕਰਨ ਵਾਸਤੇ ਸਾਨੂੰ ਜਿਹੜਾ ਉਪਰਾਲੇ ਕਰਨੇ ਚਾਹੀਦੇ ਨੇ। ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ TV84 ਦੇ ਸਾਰੇ ਦਰਸ਼ਕਾਂ ਨੂੰ ਤੇ TV84 ਦੀ ਮੈਨੇਜਮੈਂਟ ਨੂੰ ਤੇ TV84 ਵਿੱਚ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਕੰਮ ਕਰਦੇ ਨੇ, ਡਾਕਟਰ ਅਮਰਜੀਤ ਸਿੰਘ, ਡਾਕਟਰ ਰਣਜੀਤ ਸਿੰਘ, ਸਰਦਾਰ ਹਰਦਿਆਲ ਸਿੰਘ, ਤੁਸੀਂ ਅਮਰਵੀਰ ਸਿੰਘ ਜੀ, ਸਾਰੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜਾ ਇਹ ਵੀੜਾ ਚੁੱਕਿਆ ਹੋਇਆ, ਇਹ ਜਿਹੜਾ ਮਿਸ਼ਨ ਵੀ ਆ, ਇੱਕ ਰਿਸਪਾਂਸਿਬਿਲਿਟੀ ਵੀ ਹੈ, ਇੱਕ ਬਿਜ਼ਨਸ ਦੇ ਤੌਰ ਤੇ ਵੀ ਹੈ, ਕਿਉਂਕਿ ਕੋਈ ਚੀਜ਼ ਕਹਿ ਲਓ ਦੁਨੀਆ ਤੇ ਫਰੀ ਨਹੀਂ। ਜੇ ਸਾਨੂੰ ਜੇ ਮੌਕਾ ਮਿਲਦਾ ਤਾਂ ਸਾਨੂੰ ਇਸ ਮੌਕੇ ਦਾ ਲਾਭ ਲੈਂਦਿਆਂ ਹੋਇਆ ਆਪਣੀ ਕੌਮ ਦੇ ਲਈ ਹੱਕ, ਸੱਚ, ਇਨਸਾਫ, ਆਜ਼ਾਦੀ ਦੀ, ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਦੇ ਵਾਸਤੇ ਜ਼ਰੂਰ ਕੁਝ ਨਾ ਕੁਝ ਯੋਗਦਾਨ ਪਾਉਣਾ ਚਾਹੀਦਾ। ਅੱਜ ਕੱਲ੍ਹ ਮੀਡੀਆ ਦਾ ਯੁੱਗ ਆ, ਮੀਡੀਆ ਦੇ ਵਿੱਚ ਜਿਹੜਾ ਸਹੀ ਇਨਫੋਰਮੇਸ਼ਨ ਆਪਣੇ ਲੋਕਾਂ ਤੱਕ ਪਹੁੰਚੇ ਤੇ ਅਸੀਂ ਲਾਮਬੰਦ ਹੋਈਏ ਤੇ ਜਿਹੜੀ ਸਾਡਾ ਆਜ਼ਾਦੀ ਦਾ ਸੰਘਰਸ਼ ਆ ਉਹਦੇ ਵਿੱਚ ਇੱਕ ਨਵਾਂ ਨਿਖਾਰ ਆਵੇ। ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੀ ਕੌਮ ਦੇ ਝੰਡੇ ਦੁਨੀਆ ਦੇ ਝੰਡਿਆਂ ਬਰਾਬਰ ਚੱਲਣਗੇ। ਤੇ TV84 ਦਾ, ਤੁਹਾਡਾ, ਸਾਡਾ ਸਾਰਿਆਂ ਦਾ ਇਹਦੇ ਵਿੱਚ ਇਸ ਤਰੀਕੇ ਨਾਲ ਯੋਗਦਾਨ ਪੈ ਸਕਦਾ ਹੈ, ਕਿਉਂਕਿ ਅਸੀਂ ਬਾਹਰ ਬੈਠੇ, ਜੇ ਸਾਡੇ ਲਈ ਵੀ ਚੈਲੰਜ ਹੈ, ਬਾਹਰ ਬੈਠੇ ਅਸੀਂ TV ਨਹੀਂ ਚਲਾ ਸਕਦੇ, ਆਹ ਨਹੀਂ ਕਰ ਸਕਦੇ, ਤਾਂ ਫਿਰ ਅਸੀਂ ਉੱਥੇ ਕਹਿ ਲਓ ਕਿਵੇਂ ਕੰਮ ਕਰਾਂਗੇ। ਇਹ ਇਸ਼ੂਜ਼ ਨੇ ਜਿਹੜੇ ਸਮੇਂ ਦਰ ਸਮੇਂ TV84 ਤੇ ਤੁਸੀਂ ਚੁੱਕਦੇ ਹੋ ਤੇ ਇਹ ਜਿਹੜੀ ਆਵਾਜ਼ ਆ ਇਹ ਫਿਰ ਘਰ ਘਰ ਸੁਣੀ ਜਾਂਦੀ ਹੈ ਜੀ। ਇਹਨੂੰ ਚਾਲੂ ਰੱਖਣਾ, ਇਹਨੂੰ ਲਗਾਤਾਰ ਸਪੋਰਟ ਕਰਦੇ ਰਹਿਣਾ, ਇਹ ਬਹੁਤ ਵੱਡੀ ਗੱਲ ਆ। ਹਰ ਇੱਕ ਸਿੱਖ ਕਰੇ, ਹਰ ਇੱਕ ਸਿੱਖ ਆਪੋ ਆਪਣੇ ਤੌਰ ਤੇ ਯੋਗਦਾਨ ਪਾਵੇ, ਬੇਸ਼ੱਕ ਉਹ ਥੋੜਾ ਬਹੁਤਾ ਪਾਵੇ। ਬਿਜ਼ਨਸ ਵਪਾਰਕ ਅਦਾਰਿਆਂ ਨੂੰ ਜਿਹੜੀ ਬਹੁਤ ਬੇਨਤੀ ਹੈ ਕਿ ਉਹਨਾਂ ਦਾ ਬੜਾ ਵੱਡਾ ਫਰਜ਼ ਬਣ ਜਾਂਦਾ, ਤੁਸੀਂ ਇੱਧਰ ਆਪਣਾ ਯੋਗਦਾਨ ਪਾ ਕੇ ਆਪਣੇ ਬਿਜ਼ਨਸ ਵਪਾਰਕ ਅਦਾਰਿਆਂ ਦੇ ਜਿਹੜਾ ਯੋਗਦਾਨ ਆ, ਕਿਉਂਕਿ ਜਿਹੜਾ ਆਮ ਬੰਦਾ ਕਿ ਉਹ ਕੋ ਪੈਸੇ ਨਹੀਂ ਹੁੰਦੇ, ਬਿਜ਼ਨਸ ਜਿਹੜੇ ਮੈਨ ਨੇ ਉਹ ਆਪਣੇ ਖਰਚਿਆਂ 'ਚ ਕਲੇਮ ਕਰ ਸਕਦੇ ਨੇ ਸਾਰਾ ਕੁਝ ਜਿਹੜਾ ਐਡ ਵਿੱਚ ਹੁੰਦਾ। ਹਾਂਜੀ ਜੀ ਬਿਲਕੁਲ। ਸੁਖਦੇਵ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਾਰੇ ਪਾਰਟ ਨੂੰ ਤੁਸੀਂ ਆਪਣੇ ਵਿਚਾਰਾਂ ਦੇ ਅਧੀਨ ਸਾਡੇ ਦਰਸ਼ਕਾਂ ਦੇ ਨਾਲ, ਸਾਡੇ ਨਾਲ ਸਾਂਝਾ ਕੀਤਾ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ
मैं सिर्फ 30 सेकंड बेनती करनी चाहना भी एतवार जो 17 दसंबर वाले दिन फंड रेजिंग वाला हो रहा असं भी उत्थे पहुंच रहे हैं ਜਿਹੜੇ ਸਾਡੇ न्यूयॉर्क ਜਾਂ ਹੋਰ ਨੇੜੇ ਸੁਣਦੇ ਨੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਸ ਦਿਨ ਤੇ ਪਹੁੰਚਣ ਦੀ ਬੇਨਤੀ ਅਸੀਂ ਵੀ ਡਾਕਟਰ ਵਿਦ ਆ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਕਰੇ ਇਸ ਤਰ੍ਹਾਂ ਇਹ ਟੀਵੀ ਸ਼ੋਅ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ ਵਿਊਅਰਸ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦੇ ਹਾਂ www.tv84.tv ਇਸੇ ਦੇ ਨਾਲ ਵਿਊਅਰਸ ਅਸੀਂ ਤੁਹਾਡੇ ਕੋਲੋਂ ਅੱਜ ਇੱਥੇ ਹੀ ਇਜਾਜ਼ਤ ਚਾਹਾਂਗੇ ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਤਦ ਤੱਕ ਲਈ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ